जी दोस्तों, पार्टीशन ਦੀਆਂ ਤੁਸੀਂ ਕਈ ਸਟੋਰੀਜ਼ ਅਸੀਂ ਤੁਹਾਡੇ ਨਾਲ ਲੈ ਕੇ ਆਏ। ਤੁਸੀਂ ਕਈ ਸਟੋਰੀਜ਼ ਦੇਖ ਚੁੱਕੇ ਹੋ। ਇੱਕ ਨਵੀਂ ਪਾਰਟੀਸ਼ਨ ਦੀ ਸਟੋਰੀਜ਼ ਪਹਿਲੇ ਉਹ ਲੋਕ ਆਉਂਦੇ ਹਨ ਜਿਹੜੇ ਇੱਥੇ ਜੰਮੇ ਜਾਏ ਸਨ, ਲੇਕਿਨ ਇਸ ਪਾਰਟੀਸ਼ਨ ਸਟੋਰੀ ਦੇ ਅੰਦਰ ਤੁਸੀਂ ਦੇਖੋਗੇ ਕਿ ਉਹ ਜਿਹੜੀ ਉਹਨਾਂ ਦੀ ਅਗਲੀ ਨਸਲ ਹੈ, ਉਹਨਾਂ ਨੇ ਆਪਣੇ ਮਾਪਿਆਂ ਤੋਂ, ਆਪਣੇ ਨਾਨੇ ਨਾਨੀ ਤੋਂ, ਦਾਦਾ ਦਾਦੀ ਤੋਂ ਜੋ ਸੁਣਦੇ ਰਹੇ, ਅੱਜ ਜੋ ਇੱਥੇ ਪਹੁੰਚੇ ਹਨ। ਮੇਰੀ ਮੁਰਾਦ ਹੈ रूप कौर दविंदर जी घुम्मण फैमिली का यह पिंड है जिथे असी पहुंचे हैं, और ये पहुंचे हैं यूके तो। रोडस पिंड के इस टाइम मौजूद हाँ। रोडस का मैं तुहानूं होर थोड़ी लोकेशन अगर दसां तो संबड़ियाल तहसील के अंदर ही पैंदा, डिस्ट्रिक्ट है इसका सियालकोट। सो इस वेले पहुंचे हाँ और लभदे हाँ उस घर नूं, उस पिंड नूं, उन्हां गलियां नूं जिथे इन्हां दी नानी खेडदी रही और पार्टीशन के वेले उन्होंने जाना पिया। खास इसलिए असी शुक्रगुजार हाँ लाला जी होरां दे। लाला जी होरी इत्थों दे रहण वाले हैं और अज सारा दिन साडे नाल ही रहणगे। इन्हां दी मिहरबानी दे नाल ही असी कुछ इत्थे लभण दे विच कामयाब हो रहे हैं। मैं पहलां दस रही सी कि कुछ चीज़ां जिहड़ियां हुंदियां ने शब्दां दे विच बयान नहीं कीतियां जा सकदियां। मेरी नानी दा पिंड है, मेरी नानी किते इन्हां गलियां दे विच खेडदी होई होवेगी ते मैं दस जावां कि मेरी नानी भी घुम्मणा दी बेटी सी ते इह जिहड़ा पिंड है ਇਹ ਪਿੰਡ ਦੇ ਵਿੱਚ ਕਾਫੀ ਘੁੰਮਣ, ਬਲਕਿ ਘੁੰਮਣਾ ਦਾ ਨਿਕਾਲ ਸਾਰਿਆਂ ਦਾ, ਘੁੰਮਣਾ ਦਾ ਗੜ ਇਹੀ ਪਿੰਡ ਜਿਹੜਾ ਨਾ ਗੁੰਮਨ ਸਿੰਘ ਦੇ ਰੋਡ ਸਤਾਈ ਸੀ ਜੀ। ਠੀਕ ਹੈ ਜੀ, ਜਿਹਦੇ ਤੋਂ ਘੁੰਮਣ ਚਲੇ। ਠੀਕ ਹੈ ਜੀ, ਹਾਂ ਗੁੰਮਨ ਸਿੰਘ ਹੈ। ਠੀਕ ਹੈ ਜੀ। ਔਰ ਬੇਸਿਕਲੀ ਇਹ ਘੁੰਮਣ ਦਾ ਹੀ ਪਿੰਡ ਹੈ, ਬੁਨਿਆਦੀ ਜਿੱਥੋਂ ਇੱਕ ਉਹ ਸਟਾਰਟ ਹੋਈ। ਠੀਕ ਹੈ ਜੀ। ਸੋ ਅਸੀਂ ਕੁਝ ਘੁੰਮਣਾ ਦੇ ਪੁਰਾਣੇ ਘਰ ਹਵੇਲੀਆਂ ਦਿਖਾਣੇ। ਠੀਕ ਹੈ ਜੀ। ਸੋ ਇਹ ਜਿਹੜੀ ਗਲੀ ਹੈ ਇਹ ਪਹਿਲਾਂ ਨਹੀਂ ਸੀ ਹੈਗੀ ਇੱਥੇ। ਨਹੀਂ ਇਹ ਹੈ ਸੀ ਲੇਕਿਨ ਇਸ ਤਰੀਕੇ ਨਾਲ ਨਹੀਂ ਸੀ। ਠੀਕ ਹੈ। ਬਾਜ਼ਾਰ ਹੋਣ, ਇੱਧਰ ਮਕਾਨ ਤਾਮੀਰਾਤ ਹੋਣ, ਇਹ ਸਾਰੀ ਖਾਲੀ, ਇਹਦੇ ਛੱਪੜ ਵਗੈਰਾ ਇਸ ਤਰ੍ਹਾਂ ਨਹੀਂ ਸੀ। ਸੋ ਜਿਹੜੇ ਘੁੰਮਣਾ ਦੇ ਘਰ ਸਨ ਉਹ ਦੋ ਤਿੰਨ ਇਕੱਠੇ ਹੀ ਸਨ। ਹਾਂ ਆਬਾਦੀ ਸਾਰੀ ਉਧਰ। ਠੀਕ ਹੈ ਜੀ। ਸਾਈਡ ਤੇ ਚੜ੍ਹਦਾ ਪੰਜਾਬ ਹੋਵੇ ਭਾਵੇਂ ਲਹਿੰਦਾ ਪੰਜਾਬ ਹੋਵੇ, ਮੇਰੇ ਬਜ਼ੁਰਗ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸਨ ਵੀ ਕਿਸੇ ਦੇ ਕੋਲੋਂ ਤੁਸੀਂ ਰਸਤਾ ਜੇ ਪੁੱਛ ਲੈਣਾ, ਪੁਰਾਣੇ ਪੰਜਾਬ ਦੀ ਗੱਲ ਕਰਨੀ ਹੈ ਜਦੋਂ ਸਾਂਝਾ ਪੰਜਾਬ ਹੁੰਦਾ ਸੀ, ਕਿ ਕਿਸੇ ਕੋਲੋਂ ਰਸਤਾ ਵੀ ਪੁੱਛ ਲੈਣਾ ਨਾ ਤੇ ਉਹਨਾਂ ਨੇ ਪਹਿਲਾਂ ਰਸਤਾ ਦੱਸਣ ਤੋਂ ਤੁਹਾਨੂੰ ਘਰ ਚਾਹ ਪਿਆਣੀ, ਲੱਸੀ ਪਿਆਣੀ, ਤੁਹਾਡੀ ਸੇਵਾ ਕਰਨੀ ਤੇ ਫਿਰ ਤੁਹਾਨੂੰ ਛੱਡ ਕੇ ਵੀ ਆਉਣਾ। ਤੇ ਅੱਜ ਇਹ ਸਾਡੇ ਵੀਰ ਜੀ ਸਾਨੂੰ ਪਹਿਲਾਂ ਸ਼ਰਫਦੀਨ ਲਾਲਾ ਜੀ ਤੁਸੀਂ ਵੀ ਕਹਿ ਲਓ। ਹਾਂ ਲਾਲਾ ਜੀ ਸਾਡੀ ਇੰਨੀ ਖਿਦਮਤ ਕੀਤੀ, ਇੰਨੀ ਉਹਨਾਂ ਨੇ ਸਾਡੀ ਸੇਵਾ ਕੀਤੀ, ਘਰ ਚਾਹ ਪਾਣੀ, ਤਰ੍ਹਾਂ ਤਰ੍ਹਾਂ ਦੀ ਬਰਫੀ ਖੋਏ ਦੀ ਸਾਡੇ ਸਾਹਮਣੇ ਰੱਖੀ ਤੇ ਹੁਣ ਸਾਨੂੰ ਨਾਲ ਲੈ ਕੇ ਜਾ ਰਹੇ ਨੇ। ਬਿਲਕੁਲ ਮੈਂ ਭਾਵੁਕ ਹੋ ਰਹੀ ਹਾਂ ਗੱਲ ਕਰਦਿਆਂ ਤੇ ਦੱਸਦਿਆਂ, ਤੁਹਾਡੇ ਨਾਲ ਸਾਂਝੀ ਕਰਦਿਆਂ ਕਿ ਮੈਨੂੰ ਉਹ ਪੁਰਾਣੇ ਪੰਜਾਬ ਦੀ ਜਿਹੜੀ ਸਾਰੀ ਤਹਿਜ਼ੀਬ ਹੈ, ਜਿਹੜੇ ਉਹ ਸਾਡੇ ਪੁਰਾਣੇ ਸੰਸਕਾਰ ਨੇ, ਉਹ ਮੈਨੂੰ ਇੱਥੇ ਨਜ਼ਰ ਆ ਰਹੇ ਨੇ। ਮੈਂ ਉਹਨਾਂ ਨੂੰ ਮਹਿਸੂਸ ਕਰ ਰਹੀ ਹਾਂ। ਇੰਜ ਲੱਗ ਰਿਹਾ ਹੈ ਕਿ ਜਿਵੇਂ ਜਿਹੜਾ ਵਕਤ ਹੈ ਉਹ 50-60 ਸਾਲ ਪਹਿਲਾਂ ਚਲਾ ਗਿਆ ਹੋਵੇ ਤੇ ਉਹ ਪੁਰਾਣਾ ਪੰਜਾਬ ਉੱਥੇ ਹੀ ਸਾਨੂੰ ਮਿਲ ਗਿਆ ਹੋਵੇ, ਉੱਥੇ ਹੀ ਖੜਾ ਹੈ ਹੋਵੇਗਾ। ਦਰਮਿਆਨ ਦਾ ਜਿੰਨਾ ਟਾਈਮ ਹੈ ਉਹ ਕਿਤੇ ਸਾਈਡ ਤੇ ਹੋ ਗਿਆ। ਦੂਜੀ ਗੱਲ ਅਹਿਮਦ ਸਾਹਿਬ ਇਹ ਹੈਗੀ ਹੈ ਕਿ ਨਫ਼ਰਤਾਂ ਫੈਲਾਉਣ ਵਾਲੇ ਬਹੁਤ ਨਫ਼ਰਤਾਂ ਫੈਲਾਉਂਦੇ ਨੇ ਜੀ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਸ ਵਿੱਚ ਪਾੜੇ ਪਾਉਂਦੇ ਨੇ। ਪਰ ਤੁਹਾਡੇ ਵਰਗੇ, ਲਾਲਾ ਸਾਹਿਬ ਵਰਗੇ ਸਾਡੇ ਇੱਥੇ ਇੰਨੇ ਭੈਣ ਭਰਾ ਹੈਗੇ ਨੇ ਜਿਹੜੇ ਆਪਸੀ ਮੁਹੱਬਤ ਦਾ, ਆਪਣਾਤ ਦਾ ਸੁਨੇਹਾ ਦਿੰਦੇ ਨੇ। ਜੀ ਜੀ ਜੀ। ਔਰ ਮੈਨੂੰ ਲੱਗਦਾ ਕਿ ਇਹੋ ਜਿਹੇ ਆਪਣਾਤ, ਇਹੋ ਜਿਹੇ ਪਿਆਰ ਮੁਹੱਬਤ ਕਰਕੇ ਹੀ ਦੁਨੀਆ ਕਾਇਮ ਹੈ। ਬਸ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਨਫ਼ਰਤ ਫੈਲਾਉਣ ਵਾਲੇ ਲੋਕ ਉਹਨੂੰ ਬੜੇ ਘੱਟ ਨੇ। ਉਹ ਸਾਨੂੰ ਨਜ਼ਰ ਇਸ ਕਰਕੇ ਆਉਂਦੇ ਨੇ ਕਿ ਉਹ ਆਪਣੀ ਬੁਰਾਈ ਛੱਡ ਜਾਂਦੇ ਨੇ ਤੇ ਉਹ ਨਜ਼ਰ ਆਉਂਦੀ ਰਹਿੰਦੀ। ਸਾਨੂੰ ਅੱਛੇ ਲੋਕਾਂ ਨੂੰ, ਅੱਛਾਈਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਮੈਜੋਰਿਟੀ ਪੰਜਾਬ ਦੇ ਅੰਦਰ ਅੱਜ ਵੀ ਅਸੀਂ ਪਾਰਟੀਸ਼ਨ ਨੂੰ ਲਈਏ, ਬਾਕੀ ਸਾਰੀਆਂ ਰਵਾਇਤਾਂ ਨੂੰ ਲਵੀਏ ਤੇ ਉਹ ਚੰਗੇ ਲੋਕਾਂ ਦੀ ਹੈ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਦੇ ਵਿੱਚ ਹੈ ਨਾ ਇਸ ਰਵਾਇਤ ਦੇ ਅੰਦਰ, ਉਹ ਸੂਫੀ ਸਾਹਿਬਾਨ, ਗੁਰੂ ਸਾਹਿਬਾਨ ਦੇ ਉਹ ਤਾਲੀਮਾਤ ਹਨ ਜਿਨ੍ਹਾਂ ਨੇ ਇਕੱਠੇ ਤਾਲੀਮ ਦਿੱਤੀ, ਇਕੱਠੇ ਰਹਿਣ ਦੀ, ਆਪਸੀ ਪਿਆਰ ਦੀ, ਆਪਸੀ ਸਾਂਝ ਦੀ। अस्सलाम वालेकुम, सत श्री अकाल। ਇਹ ਰੋਡਸ ਦੇ ਜੀ ਬੈਠੇ ਨੇ ਲੋਕ। ਮੈਂ ਚੜ੍ਹਦੇ ਪੰਜਾਬ ਤੋਂ ਆਈ ਹਾਂ ਜੀ। ਮੇਰੀ ਨਾਨੀ ਦਾ ਪਿੰਡ ਹੈ ਜੀ ਇਹ। ਮੈਨੂੰ ਆਸ਼ੀਰਵਾਦ ਦਿਓ। बड़ी खुशी हुई ਤੁਹਾਡੇ ਵਿੱਚ ਮੈਨੂੰ। ਇਸ ਪਿੰਡ ਦੀ ਆਪਣੇ ਨਾਨੀ ਦਾ ਪਿੰਡ ਦੇਖਣ ਆਏ। ਠੀਕ ਠੀਕ। ਅਕੀਦਤ ਨਾਲ, ਪਿਆਰ ਨਾਲ, ਮੁਹੱਬਤ ਨਾਲ।
ਹਾਂਜੀ ਇਹ ਚੀਜ਼ ਹੈ। ਕਿਨੂੰ ਖਾ ਲੋ ਫਿਰ ਮੇਰਾ ਤੁਹਾਡੀ ਬਸ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਇਹ ਹੁਣੇ ਹੀ ਜੇ ਅਸੀਂ ਚਾਹ ਪੀ ਚੁੱਕੇ ਹਾਂ, ਨਹੀਂ ਤਾਂ ਤੁਹਾਡੀ ਆਫਰ ਠੁਕਰਾਉਂਦੇ ਨਾ। ਉਸੇ ਤਰ੍ਹਾਂ ਹੀ ਇਹ ਮੁਹੱਬਤ ਮੌਜੂਦ ਹੈ। ਜੀ ਜੀ ਇੱਧਰ ਵੀ ਉੱਧਰ ਵੀ। ਆਮ ਬੰਦੇ ਦਾ ਇਹੀ ਹੈ। ਪਿਆਰ ਮੁਹੱਬਤ ਮੌਜੂਦ ਹੈ। ਅੱਛਾ, ਜਿਹੜੇ ਪਾਰਟੀਸ਼ਨ ਤੋਂ ਪਹਿਲੇ ਦੇ ਬਜ਼ੁਰਗਾਂ ਦੇ ਬਾਰੇ ਵੀ ਜਾਣੀ ਹੈ ਨਾ, ਤਾਂ ਬਜ਼ੁਰਗ ਵੀ ਸਾਰਿਆਂ ਦੇ ਸਾਂਝੇ ਹੀ ਸਨ। ਉਹ ਇਹ ਨਹੀਂ ਵੀ ਮੁਸਲਮਾਨ ਦਾ ਹੈ ਬਜ਼ੁਰਗ ਤੇ ਫਲਾਣੇ ਦਾ ਹੈ ਬਜ਼ੁਰਗ, ਤੇ ਉਹ ਸਾਰੇ ਸਾਂਝੇ ਸਨ। ਕੋਟ ਵੀ ਅਜਮੇਰ ਸ਼ਰੀਫ ਸਾਰੇ ਜਾਂਦੇ ਜੀ ਜੀ। ਜੀ ਜੀ। ਸਾਡੇ ਨਾਲ ਇੱਥੇ ਜਿਹੜਾ ਇੱਕ ਮਸਲਾ ਹੋਇਆ ਥੋੜਾ ਜਿਹਾ ਲੋਕਾਂ ਦੇ ਜ਼ਿਹਨਾਂ ਤੇ ਜਿਨ੍ਹਾਂ ਨੇ ਅਸਰ ਪਾਇਆ, ਉਹ ਇਹ ਸੀ ਕਿ ਬਾਕੀ ਧਰਮਾਂ ਦੇ ਲੋਕ ਨੇ ਇੱਥੇ ਰਹੇ ਨਹੀਂ ਪਾਰਟੀਸ਼ਨ ਵੇਲੇ, ਜਿਹੜਾ ਇੱਥੇ ਉਜਾੜਾ ਪਿਆ। ਇਸ ਵਾਸਤੇ ਥੋੜਾ ਜਿਹਾ ਜਿਹੜਾ ਸਾਨੂੰ ਲੱਗਦਾ ਹੈ ਨਾ ਕਿਤੇ ਕਿਤੇ ਉਹ ਅਪਰੋਚ ਐਕਸਟ੍ਰੀਮਿਜ਼ਮ ਦੀ ਆਈ ਹੈ। ਉਹ ਇਸ ਲਈ ਆਈ ਹੈ ਕਿ ਸਾਰੇ ਧਰਮਾਂ ਦੇ ਲੋਕ ਜਿੱਥੇ ਰਹਿੰਦੇ ਨੇ, ਉਹ ਸਮਾਜ ਦੇ ਅੰਦਰ ਤੋਂ ਨਫ਼ਰਤਾਂ ਘੱਟ ਹੁੰਦੀਆਂ ਨੇ ਧਰਮਾਂ ਨੂੰ ਲੈ ਕੇ, ਰਿਸਪੈਕਟ ਜ਼ਿਆਦਾ ਹੁੰਦੀ ਹੈ। ਸੋ ਪੰਜਾਬ ਦਾ ਅਸੀਂ ਕਲਚਰ ਦੇਖੀਏ ਤੇ ਮਲਟੀ ਰਿਲੀਜੀਅਸ ਕਲਚਰ ਵੀ ਸੀ, ਤੇ ਇੱਥੇ ਬਹੁਤ ਇਹਤਰਾਮ ਸੀ ਸਾਰੇ ਧਰਮਾਂ ਦਾ ਲੈ ਕੇ। ਇਸ ਲਈ ਹੀ ਜਿਹੜੇ ਬਜ਼ੁਰਗ ਸਨ, ਉਹਨਾਂ ਦੇ ਸਾਰੇ ਲੋਕ ਜਿਹੜੇ ਰਿਸਪੈਕਟ ਉਹ ਕਰਦੇ ਸਨ।